ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਜੋ ਵੀ ਇਲੈਕਸ਼ਨਾਂ ਹੋ ਰਹੀਆਂ ਜਾਂ ਉੱਥੇ ਕੀ ਕੁਛ ਚੱਲ ਰਿਹਾ ਉਸ ਦੇ ਬਾਰੇ ਸਾਨੂੰ ਉਹ ਉੱਥੇ ਦੀ ਖਬਰਸਾਰ ਦੇਣਗੇ ਜੀ। ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈੱਟ ਤੇ ਫੋਨ ਤੇ ਨੈੱਟ ਤੇ ਸੁਣ ਲਈ www.punjabiradiousa.com। ਜੇ ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਤੇ ਸੁਣਨਾ ਆ ਅਮਰੀਕਾ ਦੇ ਲਈ 832 555 50 6054756868 ਜਰਮਨੀ ਲਈ 511809040441 UK ਲਈ 3300101100 ਫਰਾਂਸ ਲਈ 3318014255 ਆਸਟ੍ਰੇਲੀਆ ਲਈ 0280805601 ਟੋਰਾਂਟੋ ਲਈ 647-957-9633 British Columbia 604-670-9696 778-656-0460 Calgary 587-315-0587 Italy 39689970 ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ। ਪੰਜਾਬੀ ਰੇਡੀਓ USA ਦੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ, ਆਪਾਂ ਬਲਤੇਜ ਪੰਨੂ ਜੀ ਆਪਾਂ ਸ਼ੁਰੂ ਕਰਦੇ ਹਾਂ। ਦਿੱਲੀ ਦੇ ਵਿੱਚ ਜੋ ਇਲੈਕਸ਼ਨਾਂ ਹੋਈਆਂ ਆ ਤੇ ਉੱਥੇ ਜਿਹੜੀ ਇਲੈਕਸ਼ਨਾਂ ਦੀ ਲੜਾਈ ਆ ਜੀ ਉਹ ਕਾਫੀ ਸਿਖਰਾਂ ਤੇ ਪਹੁੰਚੀ ਹੋਈ ਆ ਜੀ। ਬਿਲਕੁਲ, ਅੱਜ 3 ਤਰੀਕ ਹੈ ਜੀ, 3, 4 ਤੇ 5 ਇਹ ਜਿਹੜੇ ਜੀ ਅੱਜ ਦਾ ਦਿਨ ਤੇ 2 ਦਿਨ ਹੋਰ ਜਿਹੜੇ ਜੀ ਅਜੇ ਚੋਣ ਪ੍ਰਚਾਰ ਦੇ ਵਾਸਤੇ ਰਹਿੰਦੇ ਆ। ਤੇ ਉਮੀਦ ਹੈ ਜੀ ਕਿ ਜਿਸ ਪਾਸੇ ਨੂੰ ਕਹਾਣੀ ਤੁਰੀ ਹੋਈ ਆ ਹੋਰ ਨਿਵਾਣਾ ਜਿਹੜੀਆਂ ਜੀ ਉਹ ਛੂਗੀ ਜੀ। ਜਿੱਥੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹਨੇ ਇੱਕ ਆਪਣਾ ਇਸ਼ਤਿਹਾਰ ਵਾਪਸ ਲਿਆ ਸੀਗਾ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ, ਉਹਦੇ ਬੱਚੇ, ਉਹਦੀ ਫੈਮਿਲੀ ਦਿਖਾਈ ਸੀ ਪਿੱਛੇ ਦੀ ਫੋਟੋ ਦੇ ਉੱਤੇ ਹਾਰ ਪਾਇਆ ਹੋਇਆ ਸੀਗਾ। ਉਹ ਮੁੜ ਕੇ ਉਹਨਾਂ ਨੇ ਛਪਾਇਆ, ਪਰ ਇੱਕ ਹੋਰ ਇਸ਼ਤਿਹਾਰ ਛਪਵਾ ਕੇ ਜਿਹੜਾ ਜੀ ਉਹਦੇ ਵਿੱਚ ਉਹਨਾਂ ਨੇ ਪੂਰੀ ਦੀ ਪੂਰੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਗੋਤਰ ਹੈ, ਜਿਹੜੀ ਜਾਤ ਹੈ ਜੀ, ਉਹਦੇ ਉੱਤੇ ਅਟੈਕ ਕੀਤਾ ਕਿ ਇਹ ਦੰਗਾ ਭੜਕਾਉਣ ਵਾਲੇ ਜਿਹੜੀ ਗੋਤ ਹੈ ਇਹਨੂੰ ਵਾਹਵਾ ਲੰਮੇ ਹੱਥੀ ਜਿਹੜਾ ਜੀ ਉਹ ਲਿਆ ਆਮ ਆਦਮੀ ਪਾਰਟੀ ਨੇ। ਔਰ ਉਸ ਮਾਮਲੇ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਘਿਰ ਵੀ ਰਹੀ ਹੈ ਜੀ। ਪਰ ਭਾਰਤੀ ਜਨਤਾ ਪਾਰਟੀ ਨੇ ਹੁਣ ਇੱਕ ਹੋਰ ਅਟੈਕ ਜਿਹੜਾ ਜੀ ਉਹ ਇਹ ਕੀਤਾ ਕਿ ਸ਼ੱਕੀ ਕੰਪਨੀਆਂ ਨੇ ਜਿਹਨਾਂ ਕੋਲੋਂ ਚੰਦਾ ਲੈਣ ਵਾਲੇ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹਨੂੰ ਘੇਰਨ ਦਾ ਯਤਨ ਕੀਤਾ ਜੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜੀ ਕਿ ਜਿਨ੍ਹਾਂ ਤੋਂ ਅਸੀਂ ਚੰਦਾ ਲਿਆ ਅਸੀਂ 1-1 ਰੁਪਈਏ ਦਾ ਹਿਸਾਬ ਕਿਤਾਬ ਜਿਹੜਾ ਜੀ ਉਹ ਪਾਇਆ ਵੈਬਸਾਈਟ ਦੇ ਉੱਤੇ। ਉਹ ਕਹਿੰਦੇ ਜਿਹੜੀਆਂ ਕੰਪਨੀਆਂ ਨੇ ਸਾਨੂੰ ਚੰਦਾ ਦਿੱਤਾ ਉਹਨਾਂ ਦੀ ਜਾਂਚ ਕਰੋ। ਅੱਜ ਜਿਹੜਾ ਜੀ ਸੁਪਰੀਮ ਕੋਰਟ ਦੇ ਵਿੱਚ 5 ਮੈਂਬਰੀ ਜਿਹੜੀ ਹੈ ਜੀ ਇੱਕ ਟੀਮ ਉਹ ਜਾ ਰਹੀ ਆ ਆਮ ਆਦਮੀ ਪਾਰਟੀ ਦੀ, ਇਹ ਮੰਗ ਲੈ ਕੇ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ ਜੀ ਉਹ ਬਣਾਈ ਜਾਵੇ ਜਿਹੜੀ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਨੂੰ ਚੰਦਾ ਦੇਣ ਦੀ ਜਾਂਚ ਜਿਹੜੀ ਹੈ ਜੀ ਉਹ ਕਰੇ। ਔਰ ਮੀਡੀਆ ਨੇ ਇਹ ਜਿਹੜਾ ਬਿਆਨ ਸੀਗਾ ਲਾਉਣ ਤੱਕ ਸੀਮਤ ਨਹੀਂ ਰਹੇ, ਬਲਕਿ ਮੀਡੀਆ ਨੇ ਤਾਂ ਦੋਸ਼ੀ ਵੀ ਠਹਿਰਾਤਾ ਆਮ ਆਦਮੀ ਪਾਰਟੀ ਨੂੰ ਕਿ ਉਹਨੇ 2 ਨੰਬਰ ਦਾ ਪੈਸਾ ਲਿਆ, ਜਦੋਂ ਕਿ ਕੋਈ ਇਨਵੈਸਟੀਗੇਸ਼ਨ ਨਹੀਂ, ਕੋਈ ਜਿਹੜੀ ਹੈ ਜੀ ਉਹ ਜਾਂਚ ਨਹੀਂ। ਕਿਸੇ ਪਾਰਟੀ ਦੇ ਚੰਦੇ ਦੀ ਰਿਪੋਰਟ ਜਿਹੜੀ ਹੈ ਜੀ ਉਹ ਇਉਂ ਵੈਬਸਾਈਟ ਦੇ ਉੱਤੇ ਅਵੇਲੇਬਲ ਨਹੀਂ ਹੈ ਸਿਵਾਏ ਆਮ ਆਦਮੀ ਪਾਰਟੀ ਤੋਂ। ਇਹ ਤਾਂ ਸਾਰੇ ਬੁੱਕਲ ਦੇ ਵਿੱਚ ਜਿਹੜਾ ਜੀ ਉਹ ਗੁੜ ਭੋੜਦੇ ਨੇ, ਅਦਾਨੀਆਂ ਅਮਾਨੀਆਂ ਤੋਂ ਜਿਹੜੇ ਪੈਸੇ ਲੈ ਕੇ ਇਹ ਜਿਹੜੇ ਆ ਜੀ ਛੋਟੇ ਆਮ ਬੰਦਿਆਂ ਦੇ ਨੇ। ਇਸ ਕਰਕੇ ਉਹਦੇ ਵਾਸਤੇ ਦਾ ਜੀ ਉਹਦੇ ਮਗਰ ਲੱਗੇ ਕਿ ਇਹ ਕੰਪਨੀ ਜਿਹੜੀ ਆ ਫਰਜ਼ੀ ਆ, ਇਹ ਕੰਪਨੀ ਹੈ ਨਹੀਂ ਗੀ। ਇਹ ਜਾਂਚ ਤਾਂ ਜਿਹੜੀ ਹੈ ਜੀ ਕਿਸੇ ਰਿਟਾਇਰਡ ਜੱਜ ਤੋਂ ਜਾਂ ਜਿਹੜੀ ਹੈ ਜੀ ਇਨਫੋਰਸਮੈਂਟ ਡਾਇਰੈਕਟੋਰੇਟ ਆ ਜਿਹੜੀ ਕਰੇ, ਪਰ ਇੱਥੇ ਪ੍ਰੋਬਲਮ ਇਹ ਆ ਗਈ ਕਿ ਇੱਥੇ ਮੀਡੀਆ ਜਾਂਚ ਕਰ ਰਿਹਾ ਜੀ। ਜੀ ਬਿਲਕੁਲ, ਜਿਸ ਤਰ੍ਹਾਂ ਕਿ ਜਾਂਚ ਦੀ ਆ, ਜਿਸ ਤਰ੍ਹਾਂ ਭਾਜਪਾ ਨੂੰ ਚੰਦੇ ਮਿਲੇ ਆ, ਅਡਾਨੀਆਂ ਦੀ ਗੱਲ ਕਰਦੇ ਆ ਤੁਸੀਂ, ਤੇ ਬਸਤਾ ਵੀ ਇਹ ਉਹਨਾਂ ਦਾ ਚੱਕੀ ਫਿਰਦਾ, ਦੇਸ਼ ਵਿਦੇਸ਼ ਵਿੱਚ ਉਹਨਾਂ ਦੇ ਬਿਜ਼ਨਸ ਆ ਜਿਹੜਾ ਵਧਾਉਂਦੇ ਫਿਰਦੇ ਆ। ਤੇ ਜੀ ਅੱਗੇ ਗੱਲ ਕਰਦੇ ਆ ਕਾਂਗਰਸ ਦੀ। ਪੰਜਾਬ ਕਾਂਗਰਸ ਦੇ ਵਿੱਚ ਬੜੀ ਲੜਾਈ ਝਗੜਾ ਜੀ, ਰੇੜਕਾ ਆ, ਉਹਨਾਂ ਦਾ ਰੇੜਕਾ ਨਿਬੇੜਨ ਲਈ ਰਾਹੁਲ ਗਾਂਧੀ ਵਿਧਾਇਕਾਂ ਨੂੰ ਮਿਲੇ ਜੀ, ਮਿਲ ਰਿਹਾ ਜੀ। ਰਾਹੁਲ ਗਾਂਧੀ ਉਹਨਾਂ ਕੋਲੇ ਕੋਈ ਪ੍ਰੋਗਰਾਮ ਹੈਗਾ ਕਿ ਨਹੀਂ ਹੈਗਾ ਇਹਦੇ ਤਾਂ ਅਜੇ ਕੁਛ ਨਹੀਂ ਕਿਹਾ ਜਾ ਸਕਦਾ ਜੀ। ਪਰ 17 ਵਿਧਾਇਕਾਂ ਦੇ ਨਾਲ ਮੀਟਿੰਗ ਜਿਹੜੀ ਹੈ ਜੀ ਰਾਹੁਲ ਗਾਂਧੀ ਨੇ ਦਿੱਲੀ ਦੇ ਵਿੱਚ ਕੀਤੀ ਆ। ਇਹਦੇ ਦੌਰਾਨ ਜੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਪਤਨੀ ਜਿਹੜੀ ਹੈ ਜੀ ਉਹ ਵੀ ਕਾਦੀਆਂ ਹਲਕੇ ਤੋਂ ਜਿਹੜੀ MLA ਆ ਉਹ ਵੀ ਸ਼ਾਮਲ ਸੀਗੀ ਜੀ ਇਹਦੇ ਵਿੱਚ। ਔਰ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਮੀਟਿੰਗ ਦੇ ਵਿੱਚ ਸ਼ਾਮਲ ਵਿਧਾਇਕ ਸੀਗੇ ਸਾਰਿਆਂ ਨੇ ਇੱਕ ਸ਼ਖਸੀਅਤ ਦੇ ਉੱਤੇ ਆਧਾਰਿਤ ਸਿਆਸਤ ਕਰਨ ਦੀ ਗੱਲ ਕੀਤੀ ਆ। ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਇਹ ਵੀ ਪਤਾ ਲੱਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪਿੱਠ ਜਿਹੜੀ ਹੈ ਜੀ ਸਾਰੇ ਵਿਧਾਇਕਾਂ ਨੇ ਪੂਰੀ ਆ। ਇਹ ਕਿ ਉਹਨੂੰ ਪੰਜਾਬ ਕਾਂਗਰਸ ਦਾ ਜਿਹੜਾ ਜੀ ਉਹ ਪ੍ਰਧਾਨ ਬਣਾਉਣਾ ਚਾਹੀਦਾ। ਜੇ ਕਾਂਗਰਸ ਨੇ ਇੱਥੇ ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਜੀ ਉਹ ਮੁਕਾਬਲਾ ਕਰਨਾ ਹੈ ਤਾਂ
ਅਜੇ ਕੁਝ ਵੀ ਰਾਹੁਲ ਗਾਂਧੀ ਨੇ ਜਿਹੜਾ ਜੀ ਨਹੀਂ ਕਿਹਾ ਇਸ ਮਸਲੇ ਦੇ ਉੱਤੇ ਕਿ ਉਹਦਾ ਕੀ ਵਿਚਾਰ ਹੈ। ਇਹ ਕਿਹਾ ਜਾ ਰਿਹਾ ਕਿ ਉਹ ਬਾਅਦ ਦੇ ਵਿੱਚ ਆਪਣਾ ਜਿਹੜਾ ਜੀ ਉਹ ਫੈਸਲਾ ਦੇਣਗੇ। ਕੀ ਫੈਸਲਾ ਦਿੰਦੇ ਨੇ ਇਹ ਵੀ ਜਿਹੜਾ ਜੀ ਉਹ ਕੁਝ ਵੀ ਅਜੇ ਨਹੀਂ ਪਤਾ। ਦੇਖਦੇ ਆ ਜੀ ਕਿ ਕਿੰਨੀ ਕੁ ਸਹਿਰਤਾ ਦੇ ਨਾਲ ਜਿਹੜੀ ਹੈ ਜੀ ਇਹ ਕਾਂਗਰਸ ਜਿਹੜੀ ਆ ਇਸ ਮਾਮਲੇ ਨੂੰ ਨਿਪਟਾਉਂਦੀ ਹੈ, ਨਹੀਂ ਤਾਂ ਅਦਰਵਾਈਜ਼ ਛਿੱਤਰੀ ਅਦਾਲਤ ਆ ਜਿਹੜੀ ਹੈ ਜੀ ਉਹ ਕਾਂਗਰਸ ਵੰਡੀ ਜਾ ਰਹੀ ਆ। ਦੇਖਦੇ ਆ ਜੀ ਕਿ ਕਿਸੇ ਇਹ ਗੱਲ ਜਿਹੜੀ ਹੈ ਕਿਸੇ ਤਣ ਪੱਤਣ ਲੱਗਦੀ ਆ ਜਾਂ ਨਹੀਂ ਜੀ। ਜੀ ਸਰੋਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਤੇ ਇਸ ਦੇ ਉੱਤੇ ਸੁਣ ਰਹੇ ਹੋ ਜੀ ਤੁਸੀਂ ਖਬਰ ਤੇ ਨਜ਼ਰ ਪ੍ਰੋਗਰਾਮ। ਅੱਜ ਇਸ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਤੇ ਨਾਲ ਹੀ ਜੀ ਜਿਵੇਂ ਹਿੰਮਤ ਸਿੰਘ ਸ਼ੇਰਗਿੱਲ ਦੇ ਨਾਲ ਇੱਕ ਇੰਟਰਵਿਊ ਆ ਕਿਸਾਨਾਂ ਦੇ ਲਈ, ਜਿਹੜੇ ਗੁਜਰਾਤ ਦੇ ਕਿਸਾਨ ਹੈ, ਉਹ ਵੀ ਤੁਸੀਂ ਜ਼ਰੂਰ YouTube ਨੂੰ ਜ਼ਰੂਰ ਦੇਖਿਓ। ਉਸ ਦੇ ਵਿੱਚ ਉਹਨਾਂ ਨੇ ਕਿਹੜੇ ਕਿਹੜੇ ਜਿਹੜੇ ਲਾਅ ਆ, ਕਿਹੜੀਆਂ ਕਿਹੜੀਆਂ ਗੱਲਾਂ ਆ, ਉਹਦੇ ਬਾਰੇ ਦੱਸਿਆ। ਤੇ ਆਪਾਂ ਜੀ ਅਗਲੇ ਗੱਲ ਕਰਦੇ ਆ ਜਿਵੇਂ ਨਰਿੰਜਨ ਸਿੰਘ ਦੀ ਬਦਲੀ ਹੋਈ ਸੀ, ਜਿਹੜੇ ਕਰ ਰਹੇ ਨੇ ਜੀ ਕੇਸ ਦੀ ਪੈਰਵਾਈ, ਜਿਹੜਾ ਡਰੱਗ ਦਾ ਕੇਸ ਆ, ਤੇ ਉਹਨਾਂ ਦੇ ਬਦਲੀ ਦੇ ਹੁਕਮਾਂ ਤੇ ਕਹਿੰਦੇ ਰੋਕ ਲੱਗ ਗਈ ਆ ਜੀ। ਰੋਕ ਪਹਿਲਾਂ ਸੀ ਜੀ, ਵਧਾ ਦਿੱਤੀ ਆ ਹੋਰ ਇਹ 26 ਤਰੀਕ ਤੱਕ ਰੋਕ ਜਿਹੜੀ ਹੈ ਜੀ ਲੱਗੀ ਰਹੂਗੀ। 26 ਫਰਵਰੀ ਤੱਕ ਉਦੋਂ ਜਿਹੜੀ ਅਦਾਲਤ ਆ ਜੀ ਉਹ ਫੈਸਲਾ ਕਰੂਗੀ। ਇਹਦੇ ਵਿੱਚ 2-3 ਚੀਜ਼ਾਂ ਬੜੀਆਂ ਅਹਿਮ ਜਿਹੜੀਆਂ ਜੀ ਉਹ ਵੇਖਣ ਨੂੰ ਮਿਲੀਆਂ। ਇੱਕ ਤਾਂ ਜਿਹੜੀ ਸਰਕਾਰ ਹੈ ਜੀ ਉਹਨੇ ਰਿਕਾਰਡ ਹੀ ਗਵਾਤਾ। ਜਿਹੜਾ ਸ਼ਸ਼ੀਕਾਂਤ ਹੋਰਾਂ ਵਾਲਾ ਸੀਗਾ ਜੀ ਉਹ ਲੱਭਿਆ ਹੀ ਨਹੀਂ ਗਿਆ, ਕਹਿੰਦੇ ਉਹ ਚਿੱਠੀ ਨਹੀਂ ਲੱਭ ਰਹੀ, ਉਹ ਕਿੱਥੇ ਹੈ। ਜਿਹੜੀ ਅਦਾਲਤ ਹੈ ਜੀ ਉਹਨੇ ਪੰਜਾਬ ਸਰਕਾਰ ਦੀ ਵਾਹਵਾ ਇਸ ਮਾਮਲੇ ਦੇ ਉੱਤੇ ਖਿਚਾਈ ਕੀਤੀ ਹੈ ਜੀ, ਸੈਂਟਰ ਦੀ ਵੀ, ਕਿ ਤੁਸੀਂ ਇਹ ਕਿਵੇਂ ਕਹਿ ਰਹੇ ਹੋ ਕਿ ਕੋਲਕਾਤਾ ਦੇ ਵਿੱਚ ਜਾਂਚ ਕਰਨੀ ਹੈ। ਉਹ ਕਹਿੰਦੇ ਤੁਹਾਡੇ ਕੋਲ ਇੱਕੋ ਆਫਿਸਰ ਹੈ ਜਿਹਨੇ ਸਾਰੀ ਜਾਂਚ ਕਰਨੀ ਹੈ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਪੁੱਛਿਆ ਕਿ ਡਰੱਗ ਵਾਲਾ ਮਾਮਲਾ ਜਿਹੜਾ ਜੀ ਉਹ ਜ਼ਿਆਦਾ ਅਹਿਮ ਹੈ, ਉੱਥੇ ਚਿੱਟ ਫੰਡ ਕੰਪਨੀ ਵਾਲਾ ਕਿਸੇ ਹੋਰ ਤੋਂ ਜਿਹੜਾ ਜੀ ਉਹ ਤੁਸੀਂ ਉਹਦੀ ਜਾਂਚ ਜਿਹੜੀ ਹੈ ਜੀ ਉਹ ਕਰਵਾ ਲਓ। ਬੈਂਚ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਦਲੀਲ ਜਿਹੜੀ ਹੈ ਜੀ ਇਹ ਜ਼ਿਆਦਾ ਵਜਨਦਾਰ ਜਿਹੜੀ ਨਹੀਂ ਲੱਗੀ, ਇਸ ਕਰਕੇ ਉਹਨਾਂ ਨੇ ਇਹਦੇ ਉੱਤੇ ਸਟੇ ਜਿਹੜਾ ਜੀ ਗਾਹ ਦੇ ਦਿੱਤਾ। ਸੋ ਇਹ ਜਿਹੜਾ ਜੀ ਬਹੁਤ ਚਰਚਿਤ ਸਿੰਥੈਟਿਕ ਡਰੱਗਸ ਮਾਮਲੇ ਦੇ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਨਰਿੰਦਰ ਸਿੰਘ ਜਿਹੜਾ ਜੀ ਉਹਨੇ ਦੁਬਾਰਾ ਕੰਮ ਆਪਣੇ ਦਫ਼ਤਰ ਦੇ ਵਿੱਚ ਸ਼ੁਰੂ ਕਰਤਾ, ਔਰ ਇਹ ਕਿਹਾ ਜਾ ਰਿਹਾ ਕਿ ਬੜੀ ਤੇਜ਼ੀ ਦੇ ਨਾਲ ਫਿਰ ਜਾਂਚ ਜਿਹੜੀ ਹੈ ਜੀ ਉਹ ਹੋਣੀ ਸ਼ੁਰੂ ਹੋ ਗਈ ਹੈ। ਕੁਝ ਜਿਹੜੀਆਂ ਅੰਦਰੂਨੀ ਸੂਤਰ ਜਿਹੜੇ ਨੇ ਜੀ ਉਹ ਇਹ ਦੱਸਦੇ ਨੇ ਕਿ ਜਿਹੜਾ ਧਰਨਾ ਲਾਇਆ ਸੀਗਾ ਜੀ ਅਕਾਲੀ ਦਲ ਨੇ ਇੱਥੇ ਜਾ ਕੇ ਸਰਹੱਦ ਦੇ ਉੱਤੇ, ਉਦੋਂ ਬਾਅਦ ਜਿਹੜੀ ਦੀ ਸਰਕਾਰ ਸੀਗੀ ਜੀ ਉਹਨੇ ਕੁਛ ਨਾ ਕੁਛ ਕੀਤਾ ਤੇ ਦੇ ਲੈ ਕੇ ਜਿਹੜਾ ਸਮਝੌਤਾ ਹੋਇਆ, ਇਹਦੇ ਵਿੱਚ ਇੱਕ ਸਮਝੌਤੇ ਦੇ ਵਿੱਚ ਇੱਕ ਮੱਦ ਜਿਹੜੀ ਉਹ ਇਹ ਸ਼ਾਮਲ ਸੀਗੀ ਜੀ ਕਿ ਜਿਹੜਾ ਨਰਿੰਜਨ ਸਿੰਘ ਹੈ ਉਹਦੀ ਬਦਲੀ ਜਿਹੜੀ ਹੈ ਜੀ ਕੀਤੀ ਜਾਊਗੀ, ਭਾਵ ਕਿ ਉਹਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਦੂਜੀ ਜਗ੍ਹਾ ਦੇ ਉੱਤੇ ਭੇਜਿਆ ਜਾਊਗਾ, ਜਿਹਦੇ ਕਰਕੇ ਇਹ ਜੀ ਮਾਮਲਾ ਜਿਹੜਾ ਸੀਗਾ ਜੀ ਉਹ ਵਾਹਵਾ ਪਿਛਲੇ ਦਿਨਾਂ ਦੇ ਵਿੱਚ ਚਰਚਿਤ ਰਿਹਾ। ਔਰ ਹੁਣ ਨਰਿੰਜਨ ਸਿੰਘ ਨੇ ਜਦੋਂ ਦੁਬਾਰਾ ਜਾਂਚ ਆਰੰਭੀ ਹੈ ਤਾਂ ਦੇਖਦੇ ਹਾਂ ਜੀ ਇਸ ਮਸਲੇ ਦੇ ਉੱਤੇ ਉਹ ਉਨੀ ਤੇਜ਼ੀ ਦੇ ਨਾਲ ਕੰਮ ਕਰ ਪਾਉਂਦੇ ਨੇ। ਸ਼ਾਇਦ ਬਹੁਤਾ ਕੁਝ ਇਸ ਗੱਲ ਦੇ ਉੱਤੇ ਵੀ ਨਿਰਭਰ ਕਰੂਗਾ ਜੀ ਕਿ ਦਿੱਲੀ ਦੇ ਚੋਣ ਨਤੀਜੇ ਕਿਹੋ ਜਿਹੇ ਆਉਂਦੇ ਨੇ। ਬਿਲਕੁਲ ਜੀ, ਕਹਿੰਦੇ ਸੀ ਕਿ ਜੇਤਲੀ ਨੇ ਸਾਰਾ ਕੁਝ ਮੰਗਵਾ ਲਿਆ ਜੀ ਦਿੱਲੀ ਦੇ ਵਿੱਚ, ਤੇ ਫਿਰ ਹੁਣ ਗਵਾਚ ਗਿਆ ਇੱਧਰ ਉੱਧਰ। ਉਹ ਬਿਲਕੁਲ ਜੀ ਤੁਹਾਡੀ ਗੱਲ ਸਹੀ ਆ ਕਿ ਦਿੱਲੀ ਦੇ ਨਤੀਜਿਆਂ ਤੋਂ ਬਾਅਦ ਹੀ ਸਾਰਾ ਪਤਾ ਲੱਗੂਗਾ ਕਿ ਕੀ ਹੋਣਾ ਆ। ਤੇ ਅੱਗੇ ਆਪਾਂ ਗੁਜਰਾਤ ਦੇ ਕਿਸਾਨਾਂ ਦੀ ਗੱਲ ਕਰਦੇ ਸੀਗੇ, ਉਹਨਾਂ ਦੀ ਕੁੱਟਮਾਰ ਹੁੰਦੀ ਹੈ, ਤੇ ਹੁਣ ਕਹਿੰਦੇ ਉਹਨਾਂ ਨੂੰ ਸਿਕਿਉਰਿਟੀ ਮਿਲ ਗਈ ਆ। ਇਹ ਐਕਚੁਅਲੀ ਜਿਹੜਾ ਨਾ ਜੀ ਆਪਣੇ ਘੱਟ ਗਿਣਤੀ ਕਮਿਸ਼ਨ ਆ ਜੀ ਉਹਦਾ ਦਬਕਾ ਆ, ਕਿਉਂਕਿ ਉਹ ਇਹਦੀ ਛਾਣਬੀਨ ਜਿਹੜੀ ਆ ਜੀ ਉਹ ਕਰ ਰਹੇ ਨੇ, ਨਹੀਂ ਤਾਂ ਅਦਰਵਾਈਜ਼ ਉਹਨਾਂ ਦਾ ਕੁਟਾਪਾ ਤਾਂ ਵਿਚਾਰਿਆਂ ਦਾ ਪਿੱਛੇ ਜੇ ਕੀਤਾ ਹੀ ਆ ਜੀ। ਹੁਣ ਗੁਜਰਾਤ ਦੀ ਸਰਕਾਰ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਸੁਰੱਖਿਆ ਜਿਹੜੀ ਆ ਜੀ ਉਹ ਦੇਤੀ ਆ। ਗੁਜਰਾਤ ਪੁਲਿਸ ਨੇ ਪਿਛਲੇ ਹਫ਼ਤੇ ਜੀ ਲੋਰੀਆਂ ਪਿੰਡ ਦੇ ਪੰਜਾਬ ਦੇ ਕਿਸਾਨਾਂ ਦੇ ਘਰਾਂ ਤੇ ਖੇਤਾਂ ਦੇ ਵਿੱਚ 25 ਪੁਲਿਸ ਵਾਲੇ ਜਿਹੜੇ ਜੀ ਉਹਨਾਂ ਦਾ ਪਹਿਰਾ ਲਾਤਾ ਹੈ। ਜਿਹੜਾ ਹੁਣ ਗੁਜਰਾਤ ਦੀ ਪੁਲਿਸ ਜਿਹੜੀ ਉਹ ਘਬਰਾਹਟ ਦੇ ਵਿੱਚ ਹੈ ਜੀ ਕਿ ਪੰਜਾਬ ਦੇ ਜਿਹੜੇ ਪੀੜਤ ਕਿਸਾਨ ਨੇ ਉਹਨਾਂ ਨੂੰ ਭਰੋਸੇ ਦੇ ਵਿੱਚ ਲੈਣ ਦੇ ਵਾਸਤੇ ਸਰਗਰਮ ਹੈ ਜੀ। ਗੁਜਰਾਤ ਦੀ ਸਰਕਾਰ ਨੇ B ਡਿਵੀਜ਼ਨ ਭੁੱਜ ਦੇ ਜਿਹੜਾ ਥਾਣਾ ਆਫਿਸਰ ਆ ਜੀ ਉਹਨਾਂ ਦਾ ਤਬਾਦਲਾ ਵੀ ਕਰ ਦਿੱਤਾ ਤਾਂ ਕਿ ਇਹਨਾਂ ਨੂੰ ਸ਼ਾਂਤ ਜਿਹੜਾ ਜੀ ਉਹ ਕੀਤਾ ਜਾ ਸਕੇ। ਐਕਚੁਅਲੀ 24 ਜਨਵਰੀ ਨੂੰ ਗੁਜਰਾਤ ਦੇ ਵਿੱਚ ਪੰਜਾਬੀ ਕਿਸਾਨਾਂ ਦੇ ਉੱਤੇ ਉੱਥੋਂ ਦੇ ਲੋਕਲ ਲੋਕਾਂ ਨੇ ਹਮਲਾ ਕਰ ਦਿੱਤਾ ਸੀਗਾ। ਇਹਦੇ ਵਿੱਚ ਇੱਕ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀਗਾ। ਗੱਡੀਆਂ ਵੀ ਜਿਹੜੀਆਂ ਉਹ ਭੰਨੀਆਂ ਗਈਆਂ ਸੀਗੀਆਂ। ਪੁਲਿਸ ਨੇ ਪਹਿਲਾਂ ਤਾਂ ਜਿਹੜਾ ਜੀ ਟਾਲ ਮਟੋਲ ਕੀਤਾ, ਜਿਹੜਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਵੱਲੋਂ ਨੋਟਿਸ ਲਏ ਜਾਣ ਤੋਂ ਬਾਅਦ ਇਹ ਜਿਹੜੀ ਹੈ ਜੀ ਉਹ ਪੁਲਿਸ ਹਰਕਤ ਦੇ ਵਿੱਚ ਜਿਹੜਾ ਜੀ ਉਹ ਆਈ ਹੈ ਜੀ। ਪੰਜਾਬ ਦੇ ਕਿਸਾਨਾਂ ਨੂੰ ਥਾਣੇ ਦੇ ਵਿੱਚ ਲਿਜਾ ਹਵਾਲਾਤ ਦੇ ਵਿੱਚ ਬੰਦ ਦੋਸ਼ੀ ਵੀ ਜਿਹੜੇ ਨੇ ਉਹ ਦਿਖਾਏ ਗਏ ਨੇ ਕਿ ਆਹ ਦੇਖੋ ਅਸੀਂ ਬੰਦੇ ਜਿਹੜੇ ਆ ਉਹ ਫੜ ਲਏ ਆ। ਹੁਣ ਘੱਟ ਗਿਣਤੀ ਕਮਿਸ਼ਨ ਜਿਹੜਾ ਜੀ ਉਹਦਾ ਨੋਟਿਸ ਜਿਹੜਾ ਜੀ ਉਹਦਾ ਡੰਡਾ ਕਿੰਨੀ ਕੁ ਦੇਰ ਕੰਮ ਕਰਦਾ ਜੀ ਇਹ ਦੇਖਣਾ ਪਊਗਾ। ਗੱਲ ਫਿਰ ਉੱਥੇ ਆ ਜਾਂਦੀ ਹੈ ਜੀ ਜਿੱਥੇ ਤੁਸੀਂ ਪਿਛਲੀ ਗੱਲ ਦੀ ਖਤਮ ਕਰ ਰਹੇ ਸੀਗੇ ਕਿ ਇਲੈਕਸ਼ਨਾਂ ਨੇ, ਇਸ ਕਰਕੇ ਇਲੈਕਸ਼ਨਾਂ ਦੇ ਕਰਕੇ ਸਾਰਾ ਕੁਝ ਜਿਹੜਾ ਜੀ ਉਹ ਇਹ ਕੀਤਾ ਜਾ ਰਿਹਾ, ਕਿਉਂਕਿ ਉਹਦਾ ਅਸਰ ਸਿੱਧਾ ਦੇਖਣ ਲੱਗ ਗਿਆ ਸੀਗਾ ਇਲੈਕਸ਼ਨ ਦੇ ਉੱਤੇ ਕਿ ਕਿਸਾਨਾਂ ਦੇ ਬਾਰੇ ਦੇ ਵਿੱਚ ਨਰਿੰਦਰ ਮੋਦੀ ਉਹਨਾਂ ਦੀ ਜਿਹੜੀ ਸਰਕਾਰ ਆ ਜੀ ਉਹ
ਕੀ ਕਰ ਰਹੀ ਹੈ ਜੀ। ਔਰ ਪਿਛਲੇ ਦਿਨਾਂ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਹੋਰਾਂ ਨੇ ਵੀ ਇੱਕ ਟਵੀਟ ਕੀਤਾ ਸੀਗਾ, ਉਹਦਾ ਬੜਾ ਕਮਾਲ ਦਾ ਸੀਗਾ। ਇੱਕ ਲਾਈਨ ਦਾ ਉਹਨਾਂ ਨੇ ਕਿਹਾ ਸੀਗਾ ਕਿ ਜੇ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਤੋਂ ਵੇਲ ਮਿਲ ਜੇ ਮੋਦੀ ਸਾਹਿਬ, ਤੇ ਕਿਸਾਨਾਂ ਦਾ ਵੀ ਸੋਚੋ। ਜੀ ਬਿਲਕੁਲ ਬਿਲਕੁਲ ਸਹੀ ਗੱਲ ਆ। ਤੇ ਚਲੋ ਜੀ, ਕਹਿੰਦੇ ਹੁੰਦੇ ਆ ਵੀ ਕਈ ਵਾਰੀ ਖੋਟਾ ਸਿੱਕਾ ਵੀ ਕੰਮ ਆ ਜਾਂਦਾ। ਵਧੀਆ ਗੱਲ ਕੀਤੀ ਹੈ ਉਹਨੇ। ਤੇ ਅੱਗੇ ਜੀ, ਪੰਜਾਬ ਸਰਕਾਰ ਕੀ ਕੁਛ ਦੇਣ ਵਾਲੀ ਹੈ ਸ਼ਹਿਰਾਂ ਨੂੰ ਚੋਣਾਂ ਦੇ ਵਿੱਚ? ਪੰਜਾਬ ਸਰਕਾਰ ਦੇ ਇਹਦਾ ਜੀ ਅਸਲ ਦੇ ਵਿੱਚ ਪੱਲੇ ਹੀ ਕੁਛ ਨਹੀਂ ਹੈਗਾ ਜੀ। ਸ਼ਹਿਰੀ ਸੰਸਥਾਵਾਂ ਦੀਆਂ ਜਿਹੜੀਆਂ ਚੋਣਾਂ ਨੇ ਉਹ ਇੱਕ ਖਾਨਾ ਪੂਰਤੀ ਨੇ ਜੀ। ਇਸ ਵੇਲੇ ਸਰਕਾਰ ਦੇ ਵੱਲੋਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਮੁਤਾਬਕ ਇਹਨਾਂ ਸੰਸਥਾਵਾਂ ਨੂੰ ਗ੍ਰਾਂਟਾਂ ਹੀ ਨਹੀਂ ਦਿੱਤੀਆਂ ਜਾਂਦੀਆਂ। ਸੰਵਿਧਾਨ ਦੀ 73ਵੀਂ ਸੋਧ ਦੇ ਨਾਲ ਮਿਲੀਆਂ ਸ਼ਕਤੀਆਂ ਵੀ ਵਾਪਸ ਲੈ ਲਈਆਂ ਗਈਆਂ ਨੇ ਜੀ। ਰਾਜ ਦੇ ਪਿੰਡਾਂ ਦੇ ਵਿੱਚੋਂ ਹਰ ਸਾਲ 1% ਦੀ ਵਸੋਂ ਜਿਹੜੀ ਹੈ ਜੀ ਉਹ ਸ਼ਹਿਰਾਂ ਦੇ ਵਿੱਚ ਆ ਰਹੀ ਹੈ। ਯੋਜਨਾਬੰਦੀ ਦੀ ਘਾਟ ਕਰਕੇ ਜੀ ਸ਼ਹਿਰ ਦੀ ਵੱਧਦੀ ਆਬਾਦੀ ਜਿਹੜੀ ਹੈ ਜੀ ਉਹ ਭਾਰ ਝੱਲਣ ਤੋਂ ਸਮਰੱਥ ਹੋ ਰਹੀਆਂ ਨੇ ਜੀ। ਜਵਾਹਰ ਲਾਲ ਨਵੀਨੀਕਰਨ ਮਿਸ਼ਨ ਲਾਗੂ ਨਾ ਹੋਣ ਕਰਕੇ 500 ਕਰੋੜ ਰੁਪਏ ਦਾ ਨੁਕਸਾਨ ਹੈ। ਸ਼ਹਿਰਾਂ ਦੀ 12% ਦੀ ਆਬਾਦੀ ਪੀਣ ਵਾਲੇ ਪਾਣੀ ਤੋਂ ਸੱਖਣੀ ਹੈ। 40% ਦੀ ਆਬਾਦੀ ਨੂੰ ਸੀਵਰੇਜ ਦੀ ਸਹੂਲਤ ਹੈ ਨਹੀਂ ਗੀ ਜੀ। ਚੁੰਗੀ ਮਾਫੀ ਦੇ ਨਾਲ ਮਿਊਨਿਸਪਲ ਕਮੇਟੀਆਂ ਨੂੰ ਨੁਕਸਾਨ ਹੋਇਆ ਜੀ। ਚੁੰਗੀ ਦੀ ਥਾਂ ਦਿੱਤਾ ਜਾਂਦਾ ਜਿਹੜਾ 11% ਦੀ ਵੈਟ ਦਾ ਹਿੱਸਾ ਦਿੱਤਾ ਜਾਂਦਾ, ਉਹਦੇ ਨਾਲ ਬਣਦਾ ਕੱਖ ਨਹੀਂ ਗਾ ਜੀ। ਇਹ ਕਹਿਣ ਨੂੰ ਜਿਹੜਾ ਜੀ ਚਿੱਟਾ ਹਾਥੀ ਨੇ ਜਿਹੜੀਆਂ ਨਿਗਮ ਦੀਆਂ ਚੋਣਾਂ ਥੋਪ ਦਿੱਤੀਆਂ ਜਾਂਦੀਆਂ ਨੇ, ਜਦੋਂ ਸਰਕਾਰਾਂ ਦੇ ਪੱਲੇ ਹੀ ਕੁਛ ਨਹੀਂ ਹੈਗਾ ਜੀ ਦੇਣ ਦੇ ਵਾਸਤੇ, ਫਿਰ ਨਿਗਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਾਹਦੇ ਲਈ ਕਰਵਾ ਕੇ ਉੱਤੇ ਬੋਝ ਜਿਹੜਾ ਜੀ ਉਹ ਥੋਪਿਆ ਜਾ ਰਿਹਾ ਲੋਕਾਂ ਦੇ। ਉਂਝ ਹੀ ਇਹ ਸਰਕਾਰਾਂ ਨੂੰ ਜਿਹੜਾ ਜੀ ਹੱਕ ਦੇ ਦੇਣਾ ਚਾਹੀਦਾ ਕਿ ਉਹ ਨੋਮੀਨੇਟ ਜਿਹੜਾ ਜੀ ਉਹ ਕਰ ਲਿਆ ਕਰਨ। ਇੱਥੇ ਬਾਕੀ ਸ਼ਹਿਰਾਂ ਦਾ ਵੀ ਹਾਲ ਇਹੀ ਹੈ। ਹੁਣ ਪਟਿਆਲੇ ਦਾ ਲਾਓ ਜੀ, ਪਿਛਲੇ 8 ਸਾਲ ਤੋਂ 1 ਰੁਪਈਆ ਵੀ ਜਿਹੜਾ ਜੀ ਇਸ ਸ਼ਹਿਰ ਨੂੰ ਨਹੀਂ ਮਿਲਿਆ। ਗੱਲ ਇਹ ਇੱਕ ਸ਼ਹਿਰ ਦੀ ਨਹੀਂ ਹੈ ਜੀ, ਇਹ ਬਾਕੀ ਸ਼ਹਿਰਾਂ ਦੇ ਵੀ ਹਾਲਾਤ ਜਿਹੜੇ ਉਹ ਇਹੋ ਹੀ ਨੇ। ਜਦੋਂ ਪਿੰਡ ਪੱਲੇ ਹੈ ਹੀ ਨਹੀਂਗਾ ਜੀ ਕੱਖ। ਚੁੰਗੀ ਵਰਗੀ ਚੁੰਗੀਆਂ ਹੁੰਦੀਆਂ ਸੀਗੀਆਂ ਜੀ ਪਹਿਲਾਂ ਕਿਸੇ ਟਾਈਮ ਦੇ ਉੱਤੇ, ਤਾਂ ਉਹਨਾਂ ਦੀ ਜਿਹੜੀ ਕਮਾਈ ਹੁੰਦੀ ਸੀ ਉਹ ਸ਼ਹਿਰਾਂ ਦੇ ਵਾਸਤੇ ਜਿਹੜੀ ਉਹ ਲਾਈ ਜਾਂਦੀ ਹੁੰਦੀ ਸੀਗੀ। ਪਰ ਹੁਣ ਜਦੋਂ ਉਹ ਹੈ ਹੀ ਨਹੀਂ ਜੀ ਕਮਾਈ, ਚੁੰਗੀਆਂ ਹੀ ਖਤਮ ਕਰ ਦਿੱਤੀਆਂ। ਤੇ ਜਿਹੜਾ ਵੈਟ ਦਾ ਹਿੱਸਾ ਦੀ ਉਹ ਉਹਨਾਂ ਸਰਕਾਰਾਂ ਜਿਹੜੀਆਂ ਕਿਸੇ ਤਰੀਕੇ ਨਾਲ ਆਪਣਾ ਡੰਗ ਟਪਾ ਰਹੀਆਂ ਨੇ। ਪੰਜਾਬ ਸਰਕਾਰ ਦੇ ਹਾਲਾਤ ਇਹ ਬਣ ਗਏ ਨੇ ਜੀ ਕਿ ਉਹਨੇ 8400 ਕਰੋੜ ਰੁਪਈਏ ਦੀ ਜਿਹੜੀ ਕਿਸ਼ਤ ਹੈ ਉਹ ਕਰਜ਼ੇ ਦੇ ਰੂਪ ਦੇ ਵਿੱਚ ਜਿਹੜੀ ਦੇਣੀ ਹੈ, ਉਹਨੂੰ ਤਾਂ ਇਹ ਜੁਗਾੜ ਨਹੀਂ ਲੱਭ ਰਿਹਾ ਜੀ ਕਿ ਉਹ ਕਿੱਥੋਂ ਇਹ ਕਿਸ਼ਤ ਜਿਹੜੀ ਦੇਊਗੀ। ਮਾਰਚ ਮਹੀਨੇ ਤੱਕ ਪੰਜਾਬ ਦੇ ਸਰਕਾਰ ਜਿਹੜੀ ਹੈ ਜੀ ਉਹਦੇ ਨਾਸੀ ਧੂਆਂ ਆ ਜਾਣ ਵਾਲੇ ਹਾਲਾਤ ਜਿਹੜੇ ਨੇ ਉਹ ਬਣ ਜਾਣੇ ਨੇ ਜੀ। ਜੀ ਤੇ ਅੱਗੇ ਗੱਲ ਕਰਦੇ ਜੀ ਆਪਾਂ, ਸਿਰਸੇ ਵਾਲਾ ਡੇਰਾ ਮੁਖੀ ਆ, ਉਸ ਦੇ ਉੱਤੇ ਹਮਲਾ ਹੋਇਆ ਸੀ ਤਾਂ ਕਹਿੰਦੇ ਜਿਹਨੇ ਹਮਲਾ ਕੀਤਾ ਸੀ ਉਸ ਨੂੰ ਜ਼ਮਾਨਤ ਮਿਲ ਗਈ ਆ। ਜੀ ਇਹ ਤੁਹਾਨੂੰ ਯਾਦ ਹੋਣਾ ਹੈ ਕਿ ਇਹ ਹਮਲਾ ਜਿਹੜਾ ਸੀਗਾ ਇੱਕ ਟਰੱਕ ਦੀ ਜਿਹੜੀ ਟਿੱਪਣੀ ਸੀ ਉਹਦੇ ਉੱਤੇ ਲਾ ਕੇ ਕੀਤਾ ਗਿਆ ਸੀ। 6 ਸਾਲ ਪਹਿਲਾਂ ਜੀਂਦ ਦੇ ਕੋਲੇ ਇਹ ਹਮਲਾ ਜਿਹੜਾ ਕੀਤਾ ਗਿਆ ਸੀਗਾ। ਇਹ ਡੇਰੇ ਮੁਖੀ ਦੀਆਂ ਗੱਡੀਆਂ ਜੀ ਉਹਦੇ ਉੱਤੇ ਇਹ ਹਮਲਾ ਕੀਤਾ ਗਿਆ ਸੀਗਾ। ਔਰ ਉਦੋਂ ਕਿਹਾ ਗਿਆ ਸੀਗਾ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਕਾਰਕੁਨ ਰਿਹਾ ਬਖਸ਼ੀਸ਼ ਸਿੰਘ ਬਾਬਾ, ਉਹਨੂੰ ਨਾਭੇ ਦੀ ਜੇਲ੍ਹ ਦੇ ਵਿੱਚੋਂ ਜ਼ਮਾਨਤ ਜਿਹੜੀ ਹੈ ਜੀ ਹੋ ਗਈ ਆ। ਇਹਦੇ ਵਿੱਚ ਇਹ ਸਰਸੇ ਵਾਲਾ ਜਿਹੜਾ ਉਹ ਬਚ ਗਿਆ ਸੀਗਾ। ਔਰ ਜਿਹੜੀ 2012 ਦੇ ਵਿੱਚ ਸਤੰਬਰ 2012 ਨੂੰ 10 ਸਾਲਾਂ ਦੀ ਕੈਦ ਦੀ ਸਜ਼ਾ ਉਹਨੇ ਸੁਣਾਈ ਸੀਗੀ। ਔਰ ਅੰਮ੍ਰਿਤਸਰ ਦੇ ਵਿੱਚ ਗ੍ਰਿਫਤਾਰ ਕਰਨ ਮੌਕੇ ਕਿਹਾ ਗਿਆ ਸੀਗਾ ਕਿ ਹਮਲੇ ਤੋਂ ਬਾਅਦ ਉਹ 2 ਸਾਲ ਪਾਕਿਸਤਾਨ ਦੇ ਵਿੱਚ ਜਿਹੜਾ ਜੀ ਉਹ ਰਿਹਾ। ਬਖਸ਼ੀਸ਼ ਸਿੰਘ ਬਾਬਾ ਦਾ ਗੈਸ ਪਲਾਂਟ ਤੇ ਨੇੜੇ ਬੰਬ ਰੱਖਣ ਸੰਬੰਧੀ ਬਾਕੀ ਜਿਹੜੇ ਕੇਸ ਸੀ ਉਹਦੇ ਵਿੱਚੋਂ ਬਰੀ ਹੋ ਚੁੱਕਾ ਹੈ। ਅੰਮ੍ਰਿਤਸਰ ਦੇ ਕੇਸ ਦੇ ਵਿੱਚ ਉਹਨੇ ਸਜ਼ਾ ਪੂਰੀ ਕਰ ਲਈ ਹੈ। 2 ਦਰਜਨ ਦੇ ਕਰੀਬ ਉਹਦੇ ਉੱਤੇ ਕੇਸ ਦਰਜ ਹੋਏ ਸੀਗੇ। 1999 ਤੋਂ ਲੈ ਕੇ 5 ਤੱਕ ਪਹਿਲਾਂ ਵੀ ਉਹ ਜੇਲ੍ਹ ਦੇ ਵਿੱਚ ਰਿਹਾ, ਪਰ ਇਹਨਾਂ ਬਹੁਤੇ ਕੇਸਾਂ ਦੇ ਵਿੱਚ ਉਹ ਬਰੀ ਹੋ ਗਿਆ ਸੀਗਾ। ਇਹ ਜਿਹੜਾ ਸਰਸੇ ਵਾਲੇ ਦੇ ਉੱਤੇ ਹਮਲਾ ਕਰਨ ਵਾਲਾ ਕੇਸ ਸੀਗਾ, ਇਸ ਮਾਮਲੇ ਦੇ ਵਿੱਚ ਵੀ ਉਹਨੂੰ ਜ਼ਮਾਨਤ ਜਿਹੜੀ ਹੈ ਜੀ ਉਹ ਮਿਲ ਗਈ ਹੈ ਤੇ ਉਹ ਜੇਲ੍ਹ ਤੋਂ ਬਾਹਰ ਆ ਗਿਆ ਜੀ। ਤੇ ਅੱਗੇ ਆਪਾਂ ਗੱਲ ਕਰਦੇ ਸੀ 1-2 ਦਿਨਾਂ ਤੋਂ ਕਿ ਇੱਕ ਕਾਰ ਦੇ ਵਿੱਚ ਡੈੱਡ ਬੋਡੀਆਂ ਮਿਲੀਆਂ ਆ, ਤੇ ਉਸ ਦਾ ਕਿਸ ਤਰ੍ਹਾਂ ਸੁਲਝਾ ਕੀਤਾ ਗਿਆ? ਇਹ ਬੜਾ ਦੇਖੋ ਜੀ, ਜਿਹੜਾ ਇਹ ਮਾਮਲਾ ਐਕਚੁਅਲੀ ਇੱਕ ਧੀ ਨੇ ਆਪਣੇ ਪਿਓ ਦਾ ਜਿਹੜਾ ਜੀ ਉਹ ਕਤਲ ਕਰਵਾਇਆ ਜੀ। ਬਿਆਸ ਦਰਿਆ ਦੇ ਕੰਢੇ ਖੜੀ ਇੱਕ ਕਾਰ ਮਿਲੀ ਸੀ ਜੀ, ਜਿਹਦੇ ਵਿੱਚ ਇੱਕ ਵਿਅਕਤੀ ਤੇ 2 ਕੁੜੀਆਂ ਦੀਆਂ ਡੈੱਡ ਬੋਡੀਜ਼ ਜਿਹੜੀਆਂ ਉਹ ਮਿਲੀਆਂ ਸੀਗੀਆਂ ਜੀ। ਥਾਣਾ ਟਾਂਡਾ ਦੇ ਪਿੰਡ ਸੀਕਰੀ ਦਾ ਕਮਲਜੀਤ ਸਿੰਘ ਤੇ ਪਿੰਡ ਭਾਗੀਆਂ ਦੀਆਂ 2 ਭੈਣਾਂ ਬਲਵਿੰਦਰ ਕੌਰ ਤੇ ਜਸਵਿੰਦਰ ਕੌਰ ਦੀਆਂ ਲਾਸ਼ਾਂ ਜਿਹੜੀਆਂ ਉਹ ਮਿਲੀਆਂ ਸੀਗੀਆਂ। ਇਸ ਤੀਰੇ ਕਤਲकांड ਦੇ ਪਿੱਛੇ ਕਮਲਜੀਤ ਦੀ ਕੁੜੀ ਰਮਨਦੀਪ ਕੌਰ ਦਾ ਹੱਥ ਜਿਹੜਾ ਜੀ ਉਹ ਦੱਸਿਆ ਜਾਂਦਾ। ਰਮਨਦੀਪ ਕੌਰ ਨੇ ਆਪਣਾ ਜਿਹੜਾ ਪ੍ਰੇਮੀ ਹੈ ਗੁਰਪ੍ਰੀਤ ਸਿੰਘ, ਜਿਹੜੀ ਇਹ ਰਮਨਦੀਪ ਕੌਰ ਹੈ ਜੀ ਇਹ ਗੁਰੂ ਅੰਗਦ ਦੇਵ ਕਾਲਜ ਜਿਹੜਾ ਜੀ ਖਡੂਰ ਸਾਹਿਬ ਦੇ ਵਿੱਚ ਪੜ੍ਹਾਉਂਦੀ ਸੀ। ਉੱਥੇ ਗੁਰਪ੍ਰੀਤ ਸਿੰਘ ਦੇ ਨਾਲ ਉਹਦੀ ਨੇੜਤਾ ਹੋਈ। ਇਹਦਾ ਜਿਹੜਾ ਪਿਓ ਸੀਗਾ ਜੀ ਇਹਨਾਂ ਦੇ ਵਿਆਹ ਦੇ ਵਿਰੋਧ ਦੇ ਵਿੱਚ ਸੀਗਾ। ਕਮਲਜੀਤ ਕੌਰ ਕਹਿੰਦੀ, ਰਮਨਦੀਪ ਕੌਰ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਉਹਦਾ ਪਿਓ ਦਾ ਚਾਲ ਚੱਲਣ ਠੀਕ ਨਹੀਂ ਸੀਗਾ, ਇਸ ਕਰਕੇ ਉਹਨੇ ਇਹਦੇ ਵਿੱਚ ਸਹਾਰਾ ਜਿਹੜਾ ਸੀਗਾ ਜੀ ਉਹ ਲਿਆ ਆਪਣੇ ਪ੍ਰੇਮੀ ਗੁਰਪ੍ਰੀਤ ਸਿੰਘ ਦਾ। ਇਹਨਾਂ ਨੇ ਇਹਨਾਂ ਤਿੰਨਾਂ ਨੂੰ ਜਿਹੜਾ ਸੀਗਾ ਉਹ ਮਾਰ ਦਿੱਤਾ।
ਔਰ ਮਾਰ ਕੇ ਇਹਨਾਂ ਨੂੰ ਦਰਿਆ ਦੇ ਵਿੱਚ ਸੁੱਟਣ ਲਈ ਜਾ ਰਿਹਾ ਸੀਗਾ, ਜਦੋਂ ਕਿ ਕਾਰ ਜਿਹੜੀ ਸੀ ਉਹ ਖੱਡ ਦੇ ਵਿੱਚ ਫਸ ਗਈ, ਉੱਥੋਂ ਅੱਗੇ ਮੂਵ ਨਹੀਂ ਹੋ ਸਕੀ ਤੇ ਉੱਥੇ ਹੀ ਜਿਹੜਾ ਸੀਗਾ ਗੁਰਪ੍ਰੀਤ ਸਿੰਘ ਇਹਨੂੰ ਛੱਡ ਕੇ ਚਲੇ ਗਿਆ। ਅਜੇ ਗੁਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਜਿਹੜੀ ਆ ਜੀ ਉਹ ਨਹੀਂ ਹੋਈ, ਪਰ ਕਮਲਜੀਤ ਸਿੰਘ ਦੀ ਜਿਹੜੀ ਕੁੜੀ ਆ ਰਮਨਦੀਪ ਕੌਰ, ਉਹਨੇ ਇਸ ਕਤਲ ਨੂੰ ਕਰਨਾ ਜਿਹੜਾ ਜੀ ਉਹ ਮੰਨ ਲਿਆ ਕਿ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਉਹਨੇ ਆਪਣੇ ਪਿਓ ਤੇ ਉਹਦੇ ਨਾਲ ਜਿਹੜੀਆਂ 2 ਕੁੜੀਆਂ ਸੀ ਉਹਨਾਂ ਦਾ ਕਤਲ ਕੀਤਾ ਜੀ। ਕਿੱਥੋਂ ਦੇ ਕਿੱਥੋਂ ਤੱਕ ਗੱਲਾਂ ਜਾ ਰਹੀਆਂ ਜੀ। ਤੇ ਅੱਗੇ ਆਪਾਂ ਗੱਲ ਕਰੀਏ ਜੀ ਸਾਬਕਾ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੀ। ਉਹ ਕਹਿੰਦੇ ਕਿ ਸਰਕਾਰ ਆ ਜਿਹੜੀ ਬਦਲਾਖੋਰੀ ਦੇ ਤਹਿਤ ਮੇਰੇ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਆ। ਇਹ ਜਿਹੜਾ ਬਲਵੰਤ ਸਿੰਘ ਨੰਦਗੜ੍ਹ ਉਹਨਾਂ ਦੀ ਪਤਨੀ ਦੇ ਉੱਤੇ ਧੋਖਾਦੇਹੀ ਦਾ ਜਿਹੜਾ ਕੇਸ ਦਰਜ ਕੀਤਾ ਗਿਆ ਜੀ, ਉਸ ਮਾਮਲੇ ਦੇ ਉੱਤੇ ਸਾਬਕਾ ਜਥੇਦਾਰ ਜਿਹੜੇ ਨੇ ਬਲਵੰਤ ਸਿੰਘ ਨੰਦਗੜ੍ਹ, ਉਹਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੈ ਜਿਹਦੇ ਤਹਿਤ ਉਹਨਾਂ ਦੇ ਪਰਿਵਾਰ ਨੂੰ ਬਦਨਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਦੇ ਵਾਸਤੇ ਸਟੈਂਡ ਲੈਣ ਦੀ ਵਜ੍ਹਾ ਕਰਕੇ ਉਹਨਾਂ ਨੂੰ ਇਹ ਜਿਹੜਾ ਜੀ ਇਹ ਭੁਗਤਣਾ ਪੈ ਰਿਹਾ। ਉਹਨਾਂ ਨੇ ਇਹ ਕਿਹਾ ਕਿ ਸਰਕਾਰ ਇਸ ਗੱਲ ਤੋਂ ਉਹਨਾਂ ਦੇ ਖਫਾ ਆ ਕਿ ਉਹਨਾਂ ਨੇ ਉਲਟ ਸਟੈਂਡ ਜਿਹੜਾ ਸੀਗਾ ਉਹ ਕਿਉਂ ਲਿਆ। ਪਹਿਲਾਂ ਉਹਨਾਂ ਨੇ ਕਿਹਾ ਕਿ ਮੇਰੀ ਜਿਹੜੀ ਸਿਕਿਉਰਿਟੀ ਸੀ ਉਹ ਵਾਪਸ ਲੈ ਲਈ, ਮੇਰੀ ਜਥੇਦਾਰੀ ਜਿਹੜੀ ਹੈ ਜੀ ਉਹ ਖੋਹ ਲਈ, ਤੇ ਹੁਣ ਉਹਨਾਂ ਦੀ ਪਤਨੀ ਦੇ ਉੱਤੇ ਜਿਹੜਾ ਜੀ ਇਹ ਕੇਸ ਦਰਜ ਕਰਤਾ ਜੀ। ਉਹਨਾਂ ਨੇ ਕਿਹਾ ਕਿ ਜਿਹੜਾ ਜੀ ਉਹਨਾਂ ਨੇ ਜਿਹੜਾ ਪਲਾਟ ਲਿਆ ਸੀਗਾ ਜੀ ਉਹ ਤਾਂ ਗਿਆਨ ਸਿੰਘ ਤੋਂ ਖਰੀਦ ਜਿਹੜੀ ਸੀ, ਨਾ ਤਾਂ ਗਿਆਨ ਸਿੰਘ ਤੋਂ ਕੋਈ ਖਰੀਦ ਕੀਤੀ ਸੀ, ਨਾ ਹੋਰ। ਉਹਨਾਂ ਨੇ ਕਿਹਾ ਕਿ ਅਮਰਜੀਤ ਕੌਰ ਦੇ ਪਲਾਟ ਦੇ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਦੱਸ ਦਈਏ ਕਿ ਗਿਆਨੀ ਜਿਹੜੇ ਨੰਦਗੜ੍ਹ ਨੇ ਜੀ ਜਥੇਦਾਰ ਸਾਹਿਬ, ਉਹਨਾਂ ਦੀ ਪਤਨੀ ਤੇ 14 ਹੋਰ ਜਾਣਿਆਂ ਦੇ ਖਿਲਾਫ ਇਹ ਮਾਮਲਾ ਜਿਹੜਾ ਜੀ ਦਰਜ ਕੀਤਾ ਹੋਇਆ, ਜਿਹਦੇ ਵਿੱਚ ਉਹਨਾਂ ਨੇ ਹੇਰਾ ਫੇਰੀ ਦੇ ਨਾਲ ਕੋਈ 8 ਕੁ ਕਨਾਲਾਂ ਦਾ ਇਹ ਪਲਾਟ ਹੈ ਜੀ ਜਿਹੜਾ ਲਿਆ, ਜਿਹਦੀ ਕੀਮਤ ਕਰੋੜਾਂ ਰੁਪਈਏ ਦੱਸੀ ਦੀ ਹੈ ਜੀ। ਬਿਲਕੁਲ, ਕਈ ਵਾਰੀ ਉਹਨਾਂ ਦੇ ਬਿਆਨ ਯਾਦ ਆਉਂਦੇ ਆ, ਕਹਿੰਦੇ ਸੀ ਕਿ ਮੈਂ ਪੋਲ ਖੋਲ ਦੇਣੇ ਇਹਨਾਂ ਦੇ ਜੇ ਇਹਨਾਂ ਨੇ ਕੋਈ ਸਟੈਪ ਚੱਕਿਆ ਗਵਰਨਮੈਂਟ ਨੇ ਜਾਂ SGPC ਨੇ, ਪਰ ਉਲਟਾ ਹੋ ਗਿਆ ਜੀ, ਪੋਲ ਉਲਟੇ ਖੁੱਲਣੇ ਸ਼ੁਰੂ ਹੋ ਗਏ। ਤੇ ਅੱਗੇ ਗੱਲ ਕਰੀਏ ਜੀ ਪਾਵਰਕਾਮ ਦੇ, ਉਹਨਾਂ ਨੇ ਕਹਿੰਦੇ ਉਹਨਾਂ ਦੇ ਗਲਤ ਫੈਸਲਿਆਂ ਕਰਕੇ ਪੰਜਾਬ ਸਰਕਾਰ ਨੂੰ ਰਗੜਾ ਲੱਗਿਆ। ਪਾਵਰਕਾਮ ਨੇ ਜੀ ਪਿਛਲੇ 12 ਸਾਲਾਂ ਦੇ ਦੌਰਾਨ ਬਾਹਰੋਂ ਇੰਨੀ ਬਿਜਲੀ ਖਰੀਦੀ ਹੈ ਜੀ, ਜਿਹਦੇ ਨਾਲ 5000 ਮੈਗਾਵਾਟ ਦੇ ਨਵੇਂ ਬਿਜਲੀ ਘਰ ਜਿਹੜੇ ਜੀ ਉਹ ਲੱਗ ਸਕਦੇ ਸੀਗੇ। ਪਾਵਰਕਾਮ ਨੇ ਸਾਲ 2002 ਤੋਂ ਲੈ ਕੇ 3 ਤੱਕ ਤੇ 3 ਸਤੰਬਰ ਤੋਂ 2014 ਤੱਕ ਕੋਈ 60,000 ਕਰੋੜ ਰੁਪਏ ਦੀ ਬਿਜਲੀ ਜਿਹੜੀ ਹੈ ਜੀ ਉਹ ਖਰੀਦੀ ਆ। ਪਾਵਰਕਾਮ ਨੇ ਜਿਹੜੇ ਤਕਰੀਬਨ 13 ਕਰੋੜ ਰੁਪਏ ਦੀ ਬਿਜਲੀ ਖਰੀਦ ਕੀਤੀ। ਪਾਵਰਕਾਮ ਨੇ ਹੁਣ ਆਪਣੇ ਤਾਪ ਬਿਜਲੀ ਘਰਾਂ ਤੋਂ ਮੂੰਹ ਮੋੜ ਲਿਆ। ਇਹਨਾਂ ਥਰਮਲਾਂ ਤੋਂ ਬਿਜਲੀ ਪ੍ਰਤੀ ਯੂਨਿਟ 3 ਰੁਪਏ ਦੇ ਆਸ-ਪਾਸ ਪੈਂਦੀ ਹੈ ਜੀ। ਪ੍ਰਾਈਵੇਟ ਥਰਮਲਾਂ ਨੇ ਦਸੰਬਰ ਮਹੀਨੇ ਦੇ ਵਿੱਚ ਪਾਵਰਕਾਮ ਨੂੰ ਪ੍ਰਤੀ ਯੂਨਿਟ 5 ਰੁਪਏ ਦੇ ਹਿਸਾਬ ਦੇ ਨਾਲ ਬਿਜਲੀ ਦਿੱਤੀ ਹੈ। ਚਾਲੂ ਮਾਲੀ ਵਰ੍ਹੇ ਦੇ ਦੌਰਾਨ ਆਪਣੇ ਥਰਮਲਾਂ ਦੀ ਜਗ੍ਹਾ ਦੇ ਉੱਤੇ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਖਰੀਦਣ ਦੇ ਨਾਲ ਪਾਵਰਕਾਮ ਨੂੰ ਕਰੀਬ 1000 ਕਰੋੜ ਰੁਪਏ ਦਾ ਰਗੜਾ ਜਿਹੜਾ ਜੀ ਉਹ ਲੱਗਿਆ। ਰਾਈਟ ਟੂ ਇਨਫੋਰਮੇਸ਼ਨ ਜਿਹੜੀ ਹੈ ਜੀ ਉਹਦੇ ਜਿਹੜੀ ਜਾਣਕਾਰੀ ਦੇ ਮੁਤਾਬਕ ਪਾਵਰਕਾਮ ਦੇ ਜਿਹੜੇ ਇਹ ਤਾਪ ਬਿਜਲੀ ਘਰ ਨੇ ਰਿਕਾਰਡ ਪੈਦਾਵਾਰ ਕਰਦੇ ਸਨ ਜੀ, ਉਹਨਾਂ ਦੀ ਪੈਦਾਵਾਰ ਭੁੱਜੇ ਲਾ ਦਿੱਤੀ ਗਈ ਹੈ। ਪਾਵਰਕਾਮ ਦੇ ਤਿੰਨੋਂ ਥਰਮਲਾਂ ਤੋਂ ਚਾਲੂ ਮਾਲੀ ਸਾਲ ਦੇ ਦੌਰਾਨ 31 ਜਨਵਰੀ ਤੱਕ 10,535 ਮਿਲੀਅਨ ਯੂਨਿਟ ਪੈਦਾਵਾਰ ਹੋਈ ਹੈ, ਜਿਹੜੀ ਕਿ ਸਾਲ 12-13 ਦੇ ਵਿੱਚ 18,013 ਮਿਲੀਅਨ ਯੂਨਿਟ ਸੀਗੀ ਜੀ। ਇਹਨਾਂ ਥਰਮਲਾਂ ਤੋਂ 13-14 ਦੇ ਵਿੱਚ 16,306 ਮਿਲੀਅਨ ਯੂਨਿਟ ਜਿਹੜੀ ਉਹ ਬਿਜਲੀ ਮਿਲੀ ਸੀਗੀ। ਸਸਤੀ ਬਿਜਲੀ ਵਾਲੇ ਥਰਮਲ ਪਲਾਂਟ ਬੰਦ ਕਰਕੇ ਪ੍ਰਾਈਵੇਟ ਵਪਾਰੀਆਂ ਤੋਂ ਮਹਿੰਗੀ ਬਿਜਲੀ ਖਰੀਦਣ ਨੂੰ ਤਰਜੀਹ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਇਹ ਮਾਮਲਾ ਅਸਲ ਦੇ ਵਿੱਚ ਪਹਿਲਾਂ ਵੀ ਕਈ ਵਾਰੀ ਆਇਆ ਸੀਗਾ ਕਿ ਕੁਝ ਫਰਜ਼ੀ ਬਿਜਲੀ ਕੰਪਨੀਆਂ ਜਿਹੜੀਆਂ ਰਾਜਨੀਤਿਕ ਲੋਕ ਨੇ ਉਹਨਾਂ ਨੇ ਬਣਾਈਆਂ ਹੋਈਆਂ ਨੇ, ਉਹ ਕੀ ਕਰਦੀਆਂ ਜੀ ਕਿ ਬਾਹਰੋਂ ਮੰਨ ਲਓ 3 ਰੁਪਏ ਯੂਨਿਟ ਬਿਜਲੀ ਖਰੀਦੀ ਤੇ ਅੱਗੇ 4 ਰੁਪਏ ਵੇਚਤੀ, ਉਹ ਵਿੱਚ ਵਿਚਾਲੇ ਵਿਚੋਲੀਏ ਦਾ ਰੋਲ ਅਦਾ ਕਰਦੀਆਂ ਨੇ ਤੇ ਪਰ ਯੂਨਿਟ ਦੇ ਹਿਸਾਬ ਦੇ ਨਾਲ ਰੁਪਈਆ ਜਾਂ 2 ਰੁਪਏ ਜਿਹੜਾ ਸਿੱਧਾ ਲਈ ਜਾਂਦੀਆਂ ਨੇ, ਤੇ ਉਹਦੇ ਨਾਲ ਘਾਟਾ ਕਿਹਨੂੰ ਪੈ ਰਿਹਾ? ਪੰਜਾਬ ਸਰਕਾਰ ਨੂੰ। ਥਰਮਲਾਂ ਤੋਂ ਜਿਹੜੀ ਬਿਜਲੀ ਥਰਮਲ ਬੰਦ ਕਰ ਦਿੱਤੇ ਜਾਂਦੇ ਨੇ, ਬਾਹਰੋਂ ਜਿਹੜੀ ਹੈ ਜੀ ਉਹ ਬਿਜਲੀ ਫਿਰ ਖਰੀਦੀ ਜਾਂਦੀ ਹੈ। ਜਿਹੜੇ ਡਾਇਰੈਕਟਰ ਨੇ ਪਾਵਰਕਾਮ ਦੇ ਉਹ ਕਹਿੰਦੇ ਜੀ ਨਹੀਂ, ਇਹ ਤਾਂ ਫਿਕਸ ਚਾਰਜਸ ਸਾਨੂੰ ਦੇਣੇ ਪੈਂਦੇ ਸੀਗੇ, ਮੀਂਹ ਦੀ ਵਜ੍ਹਾ ਕਰਕੇ ਅਸੀਂ ਥਰਮਲ ਪਲਾਂਟ ਜਿਹੜੇ ਸੀਗੇ ਉਹ ਬੰਦ ਰੱਖੇ ਸੀਗੇ। ਥਰਮਲ ਪਲਾਂਟ ਸਰਕਾਰ ਜਿਹੜੀ ਹੈ ਜੀ ਉਹ ਹੋਰ ਵੀ ਲਾਈ ਜਾਂਦੀ ਹੈ। ਉਹ ਜ਼ਮੀਨ ਪਹਿਲਾਂ ਕੌਣ ਖਰੀਦਦਾ ਹੈ, ਮੁੜ ਕੇ ਥਰਮਲ ਪਲਾਂਟਾਂ ਨੂੰ ਉਹ ਜ਼ਮੀਨਾਂ ਕਿਵੇਂ ਦਿੱਤੀਆਂ ਜਾਂਦੀਆਂ ਨੇ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਕੈਂਡਲ ਹੈ ਜੀ। ਤੋ ਇਹ ਸਕੈਂਡਲ ਦਰ ਸਕੈਂਡਲ ਹੀ ਹੈ, ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਜਿਹੜਾ ਜੀ ਉਹ ਤੀਸਰਾ। ਜਿਹੜਾ ਡਿੱਠਾ ਉਹੀ ਮਿੱਠਾ ਜੀ। ਉਹਦੇ ਮੁਤਾਬਕ ਜਿਹੜਾ ਤੁਸੀਂ ਪੱਟ ਲਓਗੇ ਜੀ ਉਹਦੇ ਵਿੱਚੋਂ ਕੋਈ ਨਾ ਕੋਈ ਸਕੈਂਡਲ ਪਿੱਛੋਂ ਕਰਪਸ਼ਨ ਦਾ ਨਿਕਲ ਆਉਂਦਾ, ਸਕੈਂਡਲ ਨਿਕਲਿਆ ਹੋਊਗਾ ਜੀ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕੁਛ ਇਸ ਤਰ੍ਹਾਂ ਜੀ ਕਿ MP ਆਇਆ ਤੇ ਕੀਤੀ ਗ੍ਰਾਂਟ ਜਾਰੀ, ਮਿਲਿਆ ਚੈੱਕ ਨਾ ਫੇਰ ਸੀ ਪਾਸ ਹੋਇਆ। MP ਆਇਆ ਤੇ ਕੀਤੀ ਗ੍ਰਾਂਟ ਜਾਰੀ, ਮਿਲਿਆ ਚੈੱਕ ਨਾ ਫੇਰ ਸੀ ਪਾਸ ਹੋਇਆ, ਕਿ ਬੈਂਕ ਨੂੰ ਰੋਕ ਲਿਆ ਮਹਿਕਮੇ ਨੇ, ਸੁਣ ਕੇ ਖਬਰ ਸੀ ਪਿੰਡ ਉਦਾਸ ਹੋਇਆ।
ਆ ਕੇ ਕਿਸੇ ਫਿਰ ਦੱਸਿਆ ਦਾਸ ਸੋਹਣਾ, ਆਪਣੇ ਹੱਕ ਦਾ ਝੱਟ ਅਹਿਸਾਸ ਹੋਇਆ। ਹਾਈ ਕੋਰਟ ਵੱਲ ਜਦੋਂ ਪੰਚਾਇਤ ਪਹੁੰਚੀ, ਨੋਟਿਸ ਅਫਸਰਾਂ ਨੂੰ ਜਾਰੀ ਖਾਸ ਹੋਇਆ। ਅੱਧੀ ਰਾਤੀ ਹੈ, ਡੀਸੀ ਪਿਆ ਫੋਨ ਕਰਦਾ, ਆਵੇ ਭਲਕੇ ਪੰਚਾਇਤ ਫਿਰ ਗੱਲ ਕਰੀਏ। ਅੱਧੀ ਰਾਤੀ ਹੈ, ਡੀਸੀ ਪਿਆ ਫੋਨ ਕਰਦਾ, ਆਵੇ ਭਲਕੇ ਪੰਚਾਇਤ ਫਿਰ ਕਰੀਏ। ਕਾਹਨੂੰ ਅਸਾਂ ਨੂੰ ਖੱਜਲ ਬਈ ਕਰਨ ਲੱਗੇ, ਬਹਿ ਕੇ ਮਸਲਾ ਗਰਾਂਟਾਂ ਦਾ ਹੱਲ ਕਰੀਏ। ਥੈਂਕ ਯੂ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਬਲਵਿੰਦਰ ਕੌਰ ਵੱਲੋਂ ਹੁਣ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।